ਯੂਐਸ ਕਾਂਗਰਸ ਬਰੀਫਿੰਗ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਨੂੰ ਲੈ ਕੇ ਉਠਾਏ ਗਏ ਸਵਾਲ। ਬ੍ਰਿਟੇਨ ਜਾਣ ਤੋਂ ਰੋਕਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦਾ ਬਿਆਨ। 23 ਜੁਲਾਈ ਤੋਂ ਬਾਅਦ ਵੀ ਪੀਟੀਸੀ ਤੇ ਹੀ ਚੱਲੇਗਾ ਗੁਰਬਾਣੀ ਦਾ ਪ੍ਰਸਾਰਣ। ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਨੂੰ ਲੈ ਕੇ ਹੁਣ ਅੰਤਰਰਾਸ਼ਟਰੀ ਪੱਧਰ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦਰਅਸਲ ਬੀਤੇ ਦਿਨ ਹੋਈ ਯੂਐਸ ਕਾਂਗਰਸ ਬਰੀਫਿੰਗ ਵਿੱਚ ਭਾਰਤ ਤੇ ਖਾਸ ਕਰਕੇ ਪੰਜਾਬ ਸੂਬੇ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਅਤੇ ਇਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਤੇ ਸਵਾਲ ਚੁੱਕੇ ਗਏ ਹਨ। ਇਸ ਬਰੀਫਿੰਗ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸਭ ਦੀ ਸਖਤ ਨਿਖੇਧੀ ਕਰਦੇ ਹਨ। ਤੇ ਦਿਨ ਦੇ ਵਾਸ਼ਿੰਗਟਨ ਟਾਈਮਜ਼ ਅਖਬਾਰ ਦੇ ਵਿੱਚ ਇੱਕ ਪੂਰਾ ਜਿਹੜਾ ਇਹਨਾਂ ਵੱਲੋਂ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਇੱਕ ਐਡਵਰਟਾਈਜ਼ਮੈਂਟ ਵੀ ਲੱਗੀ ਹੈ। ਇਜ਼ ਇੰਡੀਆ ਏ ਡੈਮੋਕ੍ਰੇਸੀ ਇਹ ਸਵਾਲ ਪੁੱਛਿਆ ਗਿਆ ਹੈ ਔਰ ਇਸ ਫਿਰ ਮੋਦੀ ਨੂੰ ਕੋਟ ਕੀਤਾ ਹੈ ਔਰ ਇਹ ਸਾਰੇ ਦੇ ਥੱਲੇ ਸ਼ੁਕਰੀਆ ਅਦਾ ਕੀਤਾ ਗਿਆ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਦਾ, ਕਿਉਂਕਿ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਨੇ ਆਪਣਾ 2024 ਦੀ ਇਸ ਜਿਹੜਾ ਆਉਣ ਵਾਲੇ ਪੀਰੀਅਡ ਦੇ ਲਈ ਹਾਊਸ ਐਪਰੋਪ੍ਰੀਏਸ਼ਨ ਬਿੱਲ 2024 ਉਹਦੇ 'ਚ ਇੰਡੀਆ ਨੂੰ ਜਿਹੜਾ ਉਹ ਆੜੇ ਹੱਥੀਂ ਲਿਆ ਔਰ ਉਸ ਦੇ ਵਿੱਚ ਉਹਨਾਂ ਨੇ ਲਫ਼ਜ਼ ਕਹੇ ਇੰਡੀਆ ਦਾ ਕਮੇਟੀ ਇਜ਼ ਕੰਸਰਨਡ ਵਿਦ ਰੀਸੈਂਟ ਅਨਰੈਸਟ and restrictions on civil liberties in the Indian state of Punjab and will closely monitor the situation. US House of Representatives State Foreign Operations and Related Program Appropriation Bill 2024. So ਇਹ ਪੰਜਾਬ ਸਪੈਸੀਫਿਕ ਇਸ ਹਾਊਸ ਐਪਰੋਪ੍ਰੀਏਸ਼ਨ ਕਮੇਟੀ ਚੋਂ ਇਹ ਜੁਮਲਾ ਨਿਕਲਦਾ ਹੈ ਇੰਡੀਆ ਔਰ ਕੋਟ ਅਨਕੋਟ ਹੈ the committee is concerned with recent unrest and restrictions on civil liberties in the Indian state of Punjab. ਭਾਰਤ ਦੇ ਪੰਜਾਬ ਸੂਬੇ ਦੇ ਵਿੱਚ ਜਿਹੜੀਆਂ ਸਿਵਲ ਲਿਬਰਟੀਜ਼ ਦੇ ਉੱਤੇ ਪਾਬੰਦੀਆਂ ਨੇ ਔਰ ਬੇਚੈਨੀ ਹੈ ਜੋ ਚੱਲ ਰਹੀ ਹੈ ਉਸ ਐਂਡ ਵਿਲ ਕਲੋਜ਼ਲੀ ਮੋਨੀਟਰ ਦਾ ਸਿਚੁਏਸ਼ਨ ਕਿ ਅਸੀਂ ਨਜ਼ਰ ਰੱਖੀ ਹੋਈ ਹੈ ਔਰ ਇਸ ਦੇ ਉੱਤੇ ਅਸੀਂ ਹੋਰ ਇਸ ਨੂੰ ਨੇੜਿਓਂ ਦੇਖਾਂਗੇ। ਸੋ ਇਸ ਦੇ ਉੱਤੇ ਸਿੱਖ ਅਸੈਂਬਲੀ ਆਫ ਅਮਰੀਕਾ ਨੇ ਥੈਂਕ ਯੂ ਨੋਟ ਦੇ ਤੌਰ ਤੇ ਉਸ ਵਾਸ਼ਿੰਗਟਨ ਟਾਈਮਜ਼ ਦੇ ਵਿੱਚ ਐਡ ਵੀ ਦਿੱਤੀ ਹੈ। ਵਾਇਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬੀਤੇ ਦਿਨੀ ਤੀਜੀ ਵਾਰ ਬ੍ਰਿਟੇਨ ਜਾਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਿਰਨਦੀਪ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ ਉਹ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਵਿੱਚ ਜਾਣਾ ਚਾਹੁੰਦੀ ਸੀ, ਜਿਸ ਲਈ ਉਸ ਨੂੰ ਰੋਕ ਦਿੱਤਾ ਗਿਆ। ਹਾਲਾਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਖੰਡਾ ਦਾ ਸੰਸਕਾਰ ਕਦੋਂ ਹੋਵੇਗਾ। ਕਿਰਨਦੀਪ ਕੌਰ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੈਨੂੰ ਤੀਜੀ ਵਾਰ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਹੈ ਕਿਉਂਕਿ ਕਾਨੂੰਨ ਦੇ ਮੁਤਾਬਕ ਮੈਨੂੰ 180 ਦਿਨ ਤੋਂ ਪਹਿਲਾਂ ਵਾਪਸ ਜਾਣਾ ਹੁੰਦਾ ਹੈ। ਅਪ੍ਰੈਲ ਦੇ ਦੌਰਾਨ ਲੋਕਾਂ ਨੇ ਸੋਚਿਆ ਕਿ ਮੈਂ ਇੰਗਲੈਂਡ ਵਾਪਸ ਭੱਜ ਰਹੀ ਹਾਂ। ਕਿਸੇ ਦੇ ਘਰ ਵਾਪਸ ਜਾਣ ਨੂੰ ਭੱਜਣਾ ਨਹੀਂ ਕਹਿੰਦੇ। ਇੱਕ ਬ੍ਰਿਟਿਸ਼ ਨਾਗਰਿਕ ਹੋਣ ਦੇ ਨਾਤੇ ਮੇਰੇ ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਹਨ। ਇਸ ਤੋਂ ਪਹਿਲਾਂ 24 ਜੁਲਾਈ ਦੇ ਲਈ ਟਿਕਟ ਬੁੱਕ ਕਰਵਾਈ ਸੀ। ਜਾਣ ਦੇ ਸਮੇਂ ਤੱਕ ਮੈਨੂੰ ਦੱਸਿਆ ਗਿਆ ਕਿ ਮੇਰੇ ਜਾਣ ਤੇ ਕੋਈ ਪਰੇਸ਼ਾਨੀ ਨਹੀਂ ਹੈ। ਫਿਰ ਬੋਰਡਿੰਗ ਸਮੇਂ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਜਾਣ ਨਹੀਂ ਦਿੱਤਾ ਗਿਆ। ਮੈਨੂੰ 18 ਤਰੀਕ ਤੱਕ ਕੁਝ ਦਿਨ ਹੋਰ ਇੰਤਜ਼ਾਰ ਕਰਨ ਨੂੰ ਕਿਹਾ ਗਿਆ। ਇਸ ਲਈ ਮੈਂ 19 ਜੁਲਾਈ ਦੀ ਫਲਾਈਟ ਬੁੱਕ ਕਰਵਾਈ ਸੀ। ਕਿਰਨਦੀਪ ਕੌਰ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਮੇਰੇ ਨਾਲ ਸਿੱਧੀ ਅਤੇ ਸਪਸ਼ਟ ਗੱਲ ਨਹੀਂ ਕੀਤੀ। ਉਹ ਨਹੀਂ ਚਾਹੁੰਦੇ ਹਨ ਕਿ ਮੈਂ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਵਾਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੰਤਿਮ ਸੰਸਕਾਰ ਕਦੋਂ ਅਤੇ ਕਿੱਥੇ ਹੋ ਰਿਹਾ ਹੈ। ਸਰਕਾਰ ਇਹ ਮੰਨ ਰਹੀ ਹੈ ਕਿ ਮੈਂ ਉੱਥੇ ਜਾ ਕੇ ਭਾਸ਼ਣ ਦੇਵਾਂਗੀ। ਉਹਨਾਂ ਨੂੰ ਡਰ ਹੈ ਕਿ ਮੈਂ ਅੰਦੋਲਨ ਸ਼ੁਰੂ ਕਰ ਦੇਵਾਂਗੀ। ਇਹ ਸਰਕਾਰ ਅਤੇ ਏਜੰਸੀਆਂ ਹਨ ਜੋ ਮੈਨੂੰ ਦੇਸ਼ ਛੱਡਣ ਤੋਂ ਰੋਕ ਰਹੀਆਂ ਹਨ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਕਿਹਾ ਕਿ ਮੈਂ ਸਿਰਫ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਤਹਿਤ ਯਾਤਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੇਰੀ ਯਾਤਰਾ 1 ਜਾਂ ਫਿਰ 2 ਹਫ਼ਤਿਆਂ ਦੇ ਲਈ ਸੀ। ਮੇਰਾ ਉੱਥੇ ਜ਼ਿਆਦਾ ਸਮੇਂ ਤੱਕ ਰੁਕਣ ਦਾ ਕੋਈ ਇਰਾਦਾ ਨਹੀਂ ਸੀ। ਮੇਰੀ ਸਭ ਤੋਂ ਅਹਿਮ ਜ਼ਿੰਮੇਵਾਰੀ ਮੇਰੇ ਪਤੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ LOC ਦੀ ਮੁਸ਼ਕਿਲ ਹੈ, ਪਰ ਮੈਨੂੰ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ। ਜੇਕਰ ਹੈ ਤਾਂ ਉਸ ਦਾ ਆਧਾਰ ਕੀ ਹੈ? ਮੈਨੂੰ LOC ਕਿਉਂ ਨਹੀਂ ਵਿਖਾਇਆ ਜਾ ਰਿਹਾ ਹੈ? ਜੇਕਰ ਨਹੀਂ ਜਾਰੀ ਹੋਇਆ ਤਾਂ ਮੈਨੂੰ ਦੇਸ਼ ਛੱਡਣ ਕਿਉਂ ਨਹੀਂ ਦਿੱਤਾ ਜਾ ਰਿਹਾ? ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਵੀ ਕਿਰਨਦੀਪ ਕੌਰ ਦਾ ਪੱਖ ਲੈਂਦਿਆਂ ਕਿਹਾ ਕਿ ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ NSA ਅਧੀਨ ਕੈਦ ਹੈ ਤੇ ਦੂਜੇ ਪਾਸੇ ਬਲਾਤਕਾਰ ਤੇ ਕਤਲ ਵਰਗੇ ਸੰਗੀਨ ਦੋਸ਼ਾਂ ਵਿੱਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਅੱਜ ਇੱਕ ਬੜੀ ਅਜੀਬ ਜੀ ਸਿਚੁਏਸ਼ਨ ਬਣੀ ਆ ਸਿੱਖ ਕੌਮ ਨਾਲ ਸੰਬੰਧਿਤ ਪਰਿਵਾਰਾਂ ਦੀ ਤੇ ਨਾਲ ਸੰਸਥਾਵਾਂ ਦੀ। ਆ ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੇ ਘਰੋਂ ਉਹਨਾਂ ਦੀ ਸਿੰਘਣੀ ਨੂੰ ਉਹਨਾਂ ਦੇ ਆਪਣੇ ਪਰਿਵਾਰ ਨਾਲ ਮਿਲਣ ਜਾਣ ਵਾਸਤੇ 3 ਵਾਰ ਰੋਕ ਦਿੱਤਾ ਗਿਆ।
ਇੱਕ ਵਾਰ ਇੱਥੇ ਰਾਜਾ ਸਾਂਸੀ ਏਅਰਪੋਰਟ ਤੇ, ਉਹਦੇ ਤੋਂ ਬਾਅਦ 2 ਵਾਰ ਦਿੱਲੀ ਏਅਰਪੋਰਟ ਤੇ ਰੋਕਿਆ ਗਿਆ, ਜਦੋਂ ਕਿ ਉਹਨਾਂ ਦੇ ਮਾਤਾ ਜੀ ਬਿਮਾਰ ਨੇ, ਕਿਸੇ ਵੀ ਤਰੀਕੇ ਨਾਲ ਰੋਕ ਨਹੀਂ ਸਕਦੇ ਉਹਨਾਂ ਨੂੰ। ਹਿੰਦੁਸਤਾਨ ਦੀ ਹਕੂਮਤ ਕੋਲ ਉਹਨਾਂ ਦੇ ਖਿਲਾਫ ਕੋਈ ਅਜਿਹੀ ਗੱਲ ਨਹੀਂ ਜਿਹਦੇ ਨਾਲ ਰੋਕਿਆ ਜਾਵੇ। ਪਰ ਬਾਰ-ਬਾਰ ਜਿਹੜੇ ਜ਼ਿੰਮੇਵਾਰ ਅਫਸਰ ਨੇ, ਨਹੀਂ ਜੀ 2 ਦਿਨ ਰੁਕ ਜਾਓ, ਫਿਰ ਉਹਦੇ ਤੋਂ ਬਾਅਦ ਉਹਨਾਂ ਨੂੰ ਤੀਸਰੀ ਵਾਰੀ ਰੋਕ ਦਿੱਤਾ। ਮੈਂ ਸਮਝਦਾ ਇਹ ਬੜੀ ਮੰਦਭਾਗੀ ਗੱਲ ਆ, ਤੇ ਇਹਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਘੱਟ ਆ। ਸਰਕਾਰ ਨੂੰ ਕੀ ਖਤਰਾ? ਸਰਕਾਰ ਦੇ ਕੋਲ ਐਡੇ ਘਟਨਾਵਾਂ ਵਾਪਰ ਰਹੀਆਂ ਨੇ। ਮਨੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ ਸਰਕਾਰ ਲਈ ਸ਼ਰਮਨਾਕ ਆ। ਇੱਥੇ ਕਾਤਲ ਸ਼ਰੇਆਮ ਦੰਦਾਉਂਦੇ ਫਿਰਦੇ ਨੇ, ਸਰਕਾਰ ਲਈ ਸ਼ਰਮਨਾਕ ਆ। ਤੇ ਉੱਥੇ ਨਾਲ ਦੀ ਨਾਲ ਸਰਕਾਰ ਵੱਲੋਂ ਇਸ ਗੱਲ ਦਾ ਵੀ ਆ, ਬੜੀ ਅਜੀਬ ਜਿਹੜੀ ਆ ਘਟੀਆ ਗੱਲ ਕੀਤੀ ਜਾ ਰਹੀ ਆ ਵੀ ਇੱਕ ਪਰਿਵਾਰ ਦੇ ਜੀ ਨੂੰ, ਉਹ ਆਪਣੀ ਮਾਤਾ ਜੀ ਨੂੰ ਜੋ ਢਿੱਲੇ ਮੱਠੇ ਨੇ ਉਹਨਾਂ ਨੂੰ ਮਿਲਣ ਜਾਣ ਤੋਂ ਰੋਕਿਆ ਜਾ ਰਿਹਾ, ਜਿਹੜਾ ਕਿਸੇ ਵੀ ਤਰੀਕੇ ਨਾਲ ਰੋਕਿਆ ਨਹੀਂ ਜਾ ਸਕਦਾ। ਪਰ ਇਹਦਾ ਜਿਹੜਾ ਉਹਨਾਂ ਨਾਲ ਗੁਰਮਤਾ ਕਰਕੇ ਇਹਦਾ ਫਿਰ ਜੇ ਨਾ ਸਰਕਾਰ ਨੇ ਕੋਈ ਇਹਦਾ ਹੱਲ ਕੱਢਿਆ ਤੇ ਇਹਦਾ ਕਾਨੂੰਨੀ ਹੱਲ ਲਵਾਂਗੇ। ਨਾਲ ਦੀ ਨਾਲ ਅੱਜ ਗੁਰਮੀਤ ਰਾਮ ਰਹੀਮ ਨੂੰ ਦੁਬਾਰਾ ਪੈਰੋਲ ਦੇ ਦਿੱਤੀ ਗਈ ਹੈ, ਜਦੋਂ ਕਿ ਜਿਹੜੇ ਜੁਰਮਾਂ ਦੇ ਵਿੱਚ ਉਹ ਅੰਦਰ ਆ, ਉਹਦੇ ਵਿੱਚ ਕਤਲ ਨੇ, ਇੱਕ ਆਪਣੇ ਡੇਰੇ ਦੇ ਸੇਵਾਦਾਰ ਦਾ ਕਤਲ ਆ, ਇੱਕ ਪੱਤਰਕਾਰ ਦਾ ਕਤਲ ਆ। ਉਹਨਾਂ ਨੇ ਜਿਨ੍ਹਾਂ ਨੇ ਇਹਦੀਆਂ ਕਰਤੂਤਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦਾ ਜਿਨ੍ਹਾਂ ਨੇ ਕਾਰਜ ਕੀਤਾ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਹਦੇ ਤੋਂ ਇਲਾਵਾ ਉਹਦੇ ਤੇ ਬਲਾਤਕਾਰ ਵਰਗੇ ਕਈ ਦੋਸ਼ ਨੇ, ਸੰਗੀਨ ਦੋਸ਼ ਨੇ, ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਜਿਹੜਾ ਉਹ ਪੈਰੋਲ ਦਿੱਤੀ ਨਹੀਂ ਜਾ ਸਕਦੀ। ਪਿਛਲੀ ਵਾਰੀ ਪੈਰੋਲ ਦਿੱਤੀ, ਬੜੀ ਸੀਕ੍ਰੇਟਲੀ ਦਿੱਤੀ ਗਈ। ਇਹਦੇ ਪੈਰੋਲ ਦੇਣ ਵਾਸਤੇ ਹਰਿਆਣੇ ਦਾ ਐਕਟ ਹੀ ਬਦਲ ਦਿੱਤਾ ਗਿਆ। ਉਹ ਅਜੇ ਵੀ ਚੈਲੰਜ ਆ, ਪੈਂਡਿੰਗ ਆ ਹਾਈ ਕੋਰਟ ਦੇ ਵਿੱਚ, ਉਹ ਜਿਹੜੀ ਇਹਦੇ ਖਿਲਾਫ ਪਟੀਸ਼ਨ ਪਾਈ ਹੈ। ਪਰ ਉਹ ਤੋਂ ਬਾਅਦ ਫਿਰ ਦੁਬਾਰਾ ਪੈਰੋਲ ਦੇ ਦਿੱਤੀ ਗਈ। ਇਹ ਮੈਂ ਸਮਝਦਾ ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਆ, ਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਆ। ਇਹ ਕਿਸੇ ਲਈ ਕਾਨੂੰਨ ਹੋ ਰਿਹਾ ਤੇ ਕਿਸੇ ਲਈ ਹੋ ਰਿਹਾ, ਇਹ ਜਿਹੜਾ ਇਹ ਪ੍ਰਤੱਖ ਕਰਕੇ ਸਰਕਾਰ ਵਿਖਾ ਰਹੀ ਆ ਕਿ ਸਿੱਖਾਂ ਵਾਸਤੇ ਕਾਨੂੰਨ ਹੋਰ ਨੇ ਤੇ ਸਿੱਖਾਂ ਦੇ ਦੋਖੀਆਂ ਵਾਸਤੇ ਕਾਨੂੰਨ ਹੋਰ ਨੇ। 23 ਜੁਲਾਈ ਤੋਂ ਬਾਅਦ ਵੀ ਪੀਟੀਸੀ ਤੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਰਹੇਗਾ। ਹਾਲਾਂਕਿ ਐਸਜੀਪੀਸੀ ਦੇ ਨਾਲ ਪੀਟੀਸੀ ਦਾ ਕਰਾਰ ਸਿਰਫ 23 ਜੁਲਾਈ ਤੱਕ ਸੀ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਵੇਂ ਸੈਟੇਲਾਈਟ ਚੈਨਲ ਸ਼ੁਰੂ ਹੋਣ ਤੱਕ ਪੀਟੀਸੀ ਨੂੰ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਜਥੇਦਾਰ ਰਘਬੀਰ ਸਿੰਘ ਨੇ ਐਸਜੀਪੀਸੀ ਨੂੰ ਕਿਹਾ ਸੀ ਕਿ ਉਹਨਾਂ ਨੂੰ ਸੰਗਤਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਉਂਕਿ ਇੰਟਰਨੈਟ ਕਨੈਕਸ਼ਨ ਹਰ ਕਿਸੇ ਕੋਲ ਨਹੀਂ ਹੁੰਦਾ, ਇਸ ਲਈ YouTube ਚੈਨਲ ਦੇ ਜ਼ਰੀਏ ਹਰ ਕੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਟੈਲੀਕਾਸਟ ਹੋਣ ਵਾਲੀ ਗੁਰਬਾਣੀ ਦਾ ਆਨੰਦ ਨਹੀਂ ਮਾਣ ਸਕੇਗਾ। ਇਸ ਲਈ ਇਸ ਦਾ ਟੈਲੀਕਾਸਟ ਚੈਨਲ ਤੇ ਵੀ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਮੇਟੀ ਨੂੰ ਕਿਹਾ ਸੀ ਕਿ ਗੁਰਬਾਣੀ ਦਾ ਪ੍ਰਸਾਰਣ ਚੈਨਲ ਤੇ ਵੀ ਹੋਵੇ, ਫੌਰਨ ਇਸ ਦਾ ਇੰਤਜ਼ਾਮ ਕੀਤਾ ਜਾਵੇ। ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਫੈਸਲਾ ਕੀਤਾ ਹੈ ਕਿ ਟੀਵੀ ਤੇ ਗੁਰਬਾਣੀ ਦਾ ਪ੍ਰਸਾਰਣ ਜਾਰੀ ਰੱਖਿਆ ਜਾਵੇਗਾ। ਐਸਜੀਪੀਸੀ ਦੇ ਆਪਣੇ ਸੈਟੇਲਾਈਟ ਚੈਨਲ ਸ਼ੁਰੂ ਹੋਣ ਦੇ ਲਈ ਸਮਾਂ ਲੱਗੇਗਾ, ਇੱਕਦਮ ਇੰਤਜ਼ਾਮ ਕਰਨਾ ਮੁਸ਼ਕਿਲ ਹੋਵੇਗਾ। ਇਸ ਲਈ ਫੈਸਲਾ ਲਿਆ ਗਿਆ ਹੈ ਕਿ ਪੀਟੀਸੀ ਨੂੰ ਇੱਕ ਪੱਤਰ ਲਿਖ ਕੇ ਅਪੀਲ ਕੀਤੀ ਜਾਵੇਗੀ ਕਿ ਉਹ ਐਸਜੀਪੀਸੀ ਦਾ ਸੈਟੇਲਾਈਟ ਚੈਨਲ ਸ਼ੁਰੂ ਹੋਣ ਤੱਕ ਟੈਲੀਕਾਸਟ ਜਾਰੀ ਰੱਖਣ। ਪੀਟੀਸੀ ਚੈਨਲ ਨੂੰ ਵੀ ਇਸ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਅਦਾਰੇ ਵੱਲੋਂ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਉਹ ਗੁਰਬਾਣੀ ਦੀ ਸੇਵਾ ਸਮਾਪਤ ਕਰ ਰਹੇ ਹਨ, ਪਰ ਉਹ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਪਰ ਜਿੰਨੀ ਸੇਵਾ ਸੌਂਪੀ ਹੈ ਉਹ ਉਸ ਦਾ ਸ਼ੁਕਰਾਨਾ ਕਰਦੇ ਹਨ ਅਤੇ ਐਸਜੀਪੀਸੀ ਦੇ ਹਰ ਆਦੇਸ਼ ਨੂੰ ਮੰਨਣ ਲਈ ਤਿਆਰ ਹਨ। ਹਾਲਾਂਕਿ ਵਿਰੋਧੀ ਇਸ ਨੂੰ ਪਹਿਲਾਂ ਤੋਂ ਤਿਆਰ ਕੀਤੀ ਗਈ ਸਕ੍ਰਿਪਟ ਦੱਸ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਇਹ ਇਸ਼ਾਰਾ ਕਰ ਰਿਹਾ ਹੈ। ਹਾਲਾਂਕਿ ਐਸਜੀਪੀਸੀ ਵੱਲੋਂ ਪੀਟੀਸੀ ਨੂੰ ਗੁਰਬਾਣੀ ਦਾ ਟੈਲੀਕਾਸਟ ਜਾਰੀ ਰੱਖਣ ਦੀ ਬੇਨਤੀ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਇੱਕ ਹੋਰ ਟਵੀਟ ਕਰਦੇ ਹੋਏ ਐਸਜੀਪੀਸੀ ਦੇ ਸਾਹਮਣੇ ਪੇਸ਼ਕਸ਼ ਵੀ ਰੱਖੀ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਐਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ। ਸਾਰੇ ਚੈਨਲਾਂ ਨੂੰ ਫ੍ਰੀ ਆਫ ਕੋਸਟ ਅਤੇ ਫ੍ਰੀ ਆਫ 에ਅਰ ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ। ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ 'ਚ ਸਾਰੇ ਪ੍ਰਬੰਧ ਕਰ ਦੇਵਾਂਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਰਾਜਪਾਲ ਵੱਲੋਂ ਪਾਸ ਕਰਨ ਦੀ ਮੰਗ ਕਰਦੇ ਹੋਏ ਇਹ ਵੀ ਹਵਾਲਾ ਦਿੱਤਾ ਸੀ ਕਿ ਕਿਉਂਕਿ ਗੁਰਬਾਣੀ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੀ ਹੈ, ਉਹ ਜਲਦ ਤੋਂ ਜਲਦ ਬਿੱਲ ਪਾਸ ਕਰਨ ਤਾਂ ਕਿ ਸਾਰਿਆਂ ਨੂੰ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਮਿਲ ਸਕੇ। ਪਰ ਰਾਜਪਾਲ ਨੇ ਸੈਸ਼ਨ ਤੇ ਹੀ ਸਵਾਲ ਚੁੱਕ ਦਿੱਤੇ, ਜਿਸ ਤੋਂ ਬਾਅਦ ਬਿੱਲ ਦਾ ਭਵਿੱਖ ਸਵਾਲਾਂ ਵਿੱਚ ਆ ਗਿਆ ਸੀ। 23 ਤਰੀਕ ਤੱਕ ਜਿਹੜਾ ਪ੍ਰਸਾਰਣ ਚੱਲ ਰਿਹਾ ਸੀ
ਜਿਹੜਾ ਕਿ ਪੀਟੀਸੀ ਚੈਨਲ ਵੱਲੋਂ ਚੱਲ ਰਿਹਾ ਸੀ ਕੀਰਤਨ ਦਾ ਪ੍ਰਸਾਰਣ, ਉਹ ਜਿਹੜਾ ਸਮਝੌਤੇ ਤਹਿਤ ਉਹ ਪੂਰਾ ਹੋਣ ਜਾ ਰਿਹਾ। ਇਸ ਸਮੇਂ ਦੇ ਦੌਰਾਨ ਜਿੱਥੇ ਅਸੀਂ ਅਕਾਲ ਤਖਤ ਸਾਹਿਬ ਦੇ ਸਤਿਕਾਰ ਤੇ ਸਨਮਾਨ ਤੇ ਹੁਕਮਾਂ ਦੇ ਤਹਿਤ ਜਿਹੜਾ YouTube ਚੈਨਲ ਚਲਾਉਣ ਦਾ ਫੈਸਲਾ ਕੀਤਾ ਤੇ ਇਸ ਦੇ ਨਾਲ ਦੀ ਨਾਲ ਇੱਕ ਅਧਿਕਾਰ ਦਾ ਜਿਹੜਾ ਵਾਵੇਲਾ ਖੜਾ ਕੀਤਾ ਗਿਆ ਸੀ ਉਸ ਨੂੰ ਜਿਹੜਾ ਖਤਮ ਕਰਨ ਦਾ ਫੈਸਲਾ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਇਸ ਸਮੇਂ ਦੇ ਦੌਰਾਨ ਸੰਗਤਾਂ ਦੇ ਅੰਦਰ ਇੱਕ ਜੋ ਕੀਰਤਨ ਪ੍ਰਤੀ ਸ਼ਰਧਾ ਲਗਾ ਤੇ ਹਰ ਘਰ ਦੇ ਅੰਦਰ ਜਿਹੜਾ ਕਿ ਅੰਮ੍ਰਿਤ ਵੇਲਾ ਜਿਹੜਾ ਉਹ ਸੱਚਖੰਡ ਸਾਹਿਬ ਦੇ ਕੀਰਤਨ ਦੇ ਨਾਲ ਹੀ ਆਰੰਭ ਹੁੰਦਾ ਹੈ। ਆਸਾ ਦੀ ਵਾਰ ਹੋਰ ਵੀ ਕਥਾ ਵਿਚਾਰ ਜਿਹੜੀ ਹੈ ਦਰਬਾਰ ਸਾਹਿਬ ਤੋਂ ਸੰਗਤ ਸੁਣਦੀ ਹੈ ਤੇ ਜੁੜੀ ਹੋਈ ਆ। ਇਹਨਾਂ ਦਾ ਜੁੜਾਵ ਜਿਹੜਾ ਵਾ ਇਹ ਦੇਸ਼ ਨਹੀਂ, ਇਹ ਵਿਦੇਸ਼ ਦੇ ਅੰਦਰ ਹਰ ਸਿੱਖ ਦੇ ਗੁਰੂ ਨਾਨਕ ਨਾਮ ਲੇਵਾ ਘਰ ਦੇ ਸੰਗਤ ਤੱਕ ਹੈ। ਤੇ ਇਹ ਵੀ ਗੱਲ ਦੇਖਣ ਵਿੱਚ ਆਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਹੁਣ ਪ੍ਰਬੰਧ ਸੋਚੇ ਗਏ ਆ, ਜਿਹੜਾ ਕਿ YouTube ਆ, ਇਹਦੇ ਨਾਲ ਕਾਫੀ ਸੰਗਤ ਜਿਹੜੀ ਹੈ ਇਸ ਪ੍ਰਸਾਰਣ ਤੋਂ ਜਿਹੜਾ ਕੀਰਤਨ ਜਿਹੜਾ ਪ੍ਰਸਾਰਣ ਦਾ ਸਰਵਣ ਕਰਨ ਤੋਂ ਵਾਂਝੀ ਰਹਿ ਜਾਣ ਦਾ ਮਨ ਦੇ ਵਿੱਚ ਖਦਸ਼ਾ ਵਾ ਤੇ ਸੰਗਤ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਲਈ ਫਿਕਰਮੰਦੀ ਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਮ ਤੇ ਇੱਕ ਆਦੇਸ਼ ਜਾਰੀ ਹੋਇਆ। ਉਸ ਆਦੇਸ਼ ਦੇ ਵਿੱਚ ਜੋ ਸੰਗਤ ਦੀ ਭਾਵਨਾ ਵਾ, ਮੈਂ ਉਸ ਸੰਗਤ ਦੀ ਭਾਵਨਾ ਦੇ ਵਿੱਚ ਜਿਵੇਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਬਹੁਤ ਸਾਰੀ ਸੰਗਤ ਇਹੀ ਹੈ ਜਿਸ ਕੋਲ ਨਾ ਸਮਾਰਟਫੋਨ ਹੈ ਤੇ ਨਾ ਹੀ ਸਮਾਰਟ TV ਹੈ ਤੇ ਇਸ ਕਰਕੇ ਬਹੁਤ ਸੰਗਤ ਜਿਹੜੀ ਆ YouTube ਚੈਨਲ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਰਤਨ ਗੁਰਬਾਣੀ ਪਾਠ ਆਦਿ ਤੋਂ ਵਾਂਝੀ ਰਹਿ ਸਕਦੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹੁਕਮ ਜਾਰੀ ਕੀਤਾ, ਆਦੇਸ਼ ਜਾਰੀ ਕੀਤਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਸੈਟੇਲਾਈਟ ਚੈਨਲ ਦਾ ਪ੍ਰਬੰਧ ਨਹੀਂ ਕਰਦੀ, ਉਨੀ ਦੇਰ ਤੱਕ ਜਿਹੜੇ ਪਹਿਲਾਂ ਪ੍ਰਬੰਧ ਚੱਲ ਰਹੇ ਉਸ ਨੂੰ ਅੱਗੇ ਵਧਾਉਣ ਦਾ ਉਹਨਾਂ ਨੇ ਸਾਨੂੰ ਆਦੇਸ਼ ਕੀਤਾ। ਇੱਥੇ ਅਸੀਂ ਜਾਣਕਾਰੀ ਦੇ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪਿਛਲੇ ਦਿਨਾਂ 'ਚ ਜੋ ਐਲਾਨ ਕੀਤੇ ਗਏ ਸੀ ਸੈਟੇਲਾਈਟ ਚੈਨਲ ਦੇ ਸੰਬੰਧ ਵਿੱਚ, ਉਸ ਸੰਬੰਧੀ ਜਿੱਥੇ ਪੱਤਰਾਚਾਰ ਵੀ ਚੱਲ ਰਿਹਾ, ਜਿੱਥੇ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੈਨਲ ਦੇ ਵਾਸਤੇ ਪੱਤਰ ਲਿਖਿਆ ਜਾ ਰਿਹਾ ਤੇ ਇੱਕ ਵਫਦ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਚਿੱਠੀ ਵੀ ਭੇਜ ਦਿੱਤੀ ਗਈ ਆ। ਸੋ ਹਰ ਹੀਲਾ ਵਰਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸੈਟੇਲਾਈਟ ਚੈਨਲ ਸਥਾਪਿਤ ਕਰਨ ਦੇ ਲਈ ਹਰ ਜਿਹੜਾ ਕੋਸ਼ਿਸ਼ ਜਾਰੀ ਕਰ ਰਹੀ ਆ। ਪਰ ਅੱਜ ਦੇ ਸਮੇਂ ਦੇ ਆਧਾਰਿਤ ਸਮੁੱਚੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਟੀਮ ਪ੍ਰਧਾਨ ਸਾਹਿਬ ਦੀ ਅਗਵਾਈ ਵਿੱਚ ਇਹ ਇੱਕ ਵਿਚਾਰ ਲਿਆਂਦਾ ਜੋ ਆਦੇਸ਼ ਸਿੰਘ ਸਾਹਿਬ ਵੱਲੋਂ ਆਇਆ। ਸੋ ਉਹ ਇਹੀ ਵਿਚਾਰ ਆ ਕਿ ਸਾਡੇ ਕੋਲ ਅੱਜ ਦੀ ਤਰੀਕ ਜੋ ਬਦਲਵੇਂ ਪ੍ਰਬੰਧ ਨੇ ਉਹ ਪਿਛਲੇ ਸਮੇਂ 'ਚ ਜੋ ਪ੍ਰਸਾਰਣ ਚੱਲ ਰਿਹਾ PTC ਵੱਲੋਂ, ਸੋ ਉਹੀ ਸਾਡੇ ਕੋਲ ਅੱਜ ਦੀ ਤਰੀਕ 'ਚ ਇਸ ਸਮੇਂ ਦੇ ਦੌਰਾਨ ਜਿਹੜਾ ਬਦਲਵਾਂ ਪ੍ਰਬੰਧ ਜਿਹੜਾ ਜਾਰੀ ਰੱਖਿਆ ਜਾਣ ਦਾ ਸਾਡੇ ਆਪਸੀ ਵਿਚਾਰ ਹੋਈ ਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਸਾਰੇ ਚੈਨਲਾਂ ਨੂੰ ਮੁਫਤ ਪ੍ਰਸਾਰਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਅਸੀਂ 24 ਘੰਟਿਆਂ ਦੇ ਅੰਦਰ ਸਾਰੇ ਪ੍ਰਬੰਧ ਕਰ ਲਵਾਂਗੇ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ SGPC ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ, ਬਾਕੀਆਂ ਨੂੰ ਕਿਉਂ ਨਹੀਂ, ਕਿ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫਿਰ ਅਣਮਿੱਥੇ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਲਾਲਚ ਦੀ ਵੀ ਹੱਦ ਹੁੰਦੀ ਹੈ। ਜਲੰਧਰ ਦੇ ਭੋਗਪੁਰ ਇਲਾਕੇ ਵਿੱਚ ਪੁਲਿਸ ਹੋਮਗਾਰਡ ਦੇ ਜਵਾਨ ਨੇ ਚੋਰਾਂ ਨੂੰ ਛੱਡੇ ਜਾਣ ਤੋਂ ਨਾਰਾਜ਼ ਹੋ ਕੇ ਆਪਣੇ ਹੀ ਮਹਿਕਮੇ ਵਿਰੁੱਧ ਸੜਕ ਤੇ ਲੇਟ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਾਈਵੇ ਤੇ ਜਾਮ ਲੱਗ ਗਿਆ। ਪਿਛਲੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਫੜ ਕੇ ਥਾਣਾ ਭੋਗਪੁਰ ਵਿਖੇ ਲਿਜਾਇਆ ਗਿਆ ਸੀ ਅਤੇ ਅੱਜ ਜਦੋਂ ਹੋਮਗਾਰਡ ਵੱਲੋਂ ਅਧਿਕਾਰੀਆਂ ਨੂੰ ਉਸ ਨੌਜਵਾਨ ਬਾਰੇ ਪੁੱਛਿਆ ਗਿਆ ਤਾਂ ਅਧਿਕਾਰੀਆਂ ਵੱਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਉਸਨੇ ਪ੍ਰਦਰਸ਼ਨ ਕਰਕੇ ਪਠਾਨਕੋਟ ਹਾਈਵੇ ਜਾਮ ਕਰ ਦਿੱਤਾ। ਇਸ ਮਾਮਲੇ ਸੰਬੰਧੀ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਹੋਮਗਾਰਡ ਜਵਾਨ ਵੱਲੋਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਕਿਸੇ ਝਗੜੇ ਦੇ ਮਾਮਲੇ ਵਿੱਚ ਥਾਣੇ ਲਿਆਂਦਾ ਗਿਆ ਸੀ, ਪਰ ਉਕਤ ਨੌਜਵਾਨ ਵੱਲੋਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਉਸ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ। ਉੱਤਰੀ ਬ੍ਰਿਟੇਨ ਦੇ ਲੀਡਸ ਵਿੱਚ ਸਾੜ ਕੇ ਸੁੱਟੇ ਹੋਏ ਗੁਟਕਾ ਸਾਹਿਬ ਮਿਲਣ ਦੇ ਮਾਮਲੇ ਵਿੱਚ ਲੀਡਸ ਡਿਸਟ੍ਰਿਕਟ CID ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਯਾਰਕਸ਼ਾਇਰ ਪੁਲਿਸ ਨੇ ਕਿਹਾ ਕਿ ਉਸ ਨੂੰ ਐਤਵਾਰ ਨੂੰ ਸਥਾਨਕ ਸਿੱਖਾਂ ਵੱਲੋਂ ਘਟਨਾ ਦੀ ਸੂਚਨਾ ਮਿਲੀ ਸੀ।
ਘਟਨਾ ਸ਼ਹਿਰ ਦੇ ਹੈਡਿੰਗਲੇ ਇਲਾਕੇ ਵਿੱਚ 12 ਜੁਲਾਈ ਨੂੰ ਵਾਪਰੀ ਸੀ। ਵੈਸਟ ਯੋਰਕਸ਼ਾਇਰ ਪੁਲਿਸ ਦੇ ਲੀਡਰਸ ਡਿਸਟ੍ਰਿਕਟ ਕਮਾਂਡਰ ਸਟੀਵ ਡੋਡਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਜੁਰਮ ਜਿਸ ਨੂੰ ਪੀੜਤ ਜਾਂ ਕੋਈ ਹੋਰ ਵਿਅਕਤੀ ਆਪਣੀ ਜਾਤ ਜਾਂ ਧਰਮ ਪ੍ਰਤੀ ਦੁਸ਼ਮਣੀ ਤੋਂ ਪ੍ਰੇਰਿਤ ਮੰਨਦਾ ਹੈ ਉਸ ਨੂੰ ਨਫ਼ਰਤੀ ਅਪਰਾਧ ਮੰਨਿਆ ਜਾਂਦਾ ਹੈ ਅਤੇ ਅਸੀਂ ਇਸ ਤਰ੍ਹਾਂ ਦੀਆਂ ਸਾਰੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਸਿੱਖ ਨੂੰ ਬੇਇੱਜ਼ਤ ਕਰਨ ਦੇ ਉਦੇਸ਼ ਨਾਲ ਕਿਸੇ ਵੱਲੋਂ ਜਾਣਬੁੱਝ ਕੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾਣੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਲੀਡਰਸ ਡਿਸਟ੍ਰਿਕਟ CID ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਇੱਕ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਇਸ ਘਟਨਾ ਦੇ ਪੂਰੇ ਹਾਲਾਤ ਨੂੰ ਸਥਾਪਿਤ ਕਰਨ ਲਈ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਏਗੀ। ਜਾਂਚ ਲਈ ਅਸੀਂ ਵਿਆਪਕ ਪੁੱਛ ਪੜਤਾਲ ਕਰ ਰਹੇ ਹਾਂ। ਡੋਡਸ ਨੇ ਕਿਹਾ ਕਿ ਪੁਲਿਸ ਬਲ ਇਸ ਗੱਲ ਨੂੰ ਮੰਨਦਾ ਹੈ ਕਿ ਘਟਨਾ ਤੋਂ ਸਥਾਪਿਤ ਸਿੱਖਾਂ 'ਚ ਚਿੰਤਾ ਦਾ ਮਾਹੌਲ ਹੈ। ਜੇਲ੍ਹਾਂ ਵਿੱਚ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਜੇਲ੍ਹ ਵਿੱਚੋਂ ਮੋਬਾਈਲ ਫੋਨ ਮਿਲਦੇ ਹਨ। ਅਜਿਹਾ ਹੀ ਮਾਮਲਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਫਿਰ ਸਾਹਮਣੇ ਆਇਆ ਹੈ। ਇੱਥੇ 18 ਮੋਬਾਈਲ ਬਰਾਮਦ ਹੋਏ ਹਨ। ਮੋਬਾਈਲ ਫੋਨਾਂ ਦੇ ਨਾਲ SIM ਕਾਰਡ, ਡਾਟਾ ਕੇਬਲ, ਚਾਰਜਰ ਅਤੇ ਹੋਰ ਸਮੱਗਰੀ ਵੀ ਬਰਾਮਦ ਹੋਈ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 2 ਵੱਖ-ਵੱਖ ਮਾਮਲੇ ਦਰਜ ਕਰਕੇ 3 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ NDPS ਐਕਟ ਦੇ ਤਹਿਤ ਨਾਮਜ਼ਦ ਨਰਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਰਹਾਲੀ ਕੋਲੋਂ ਇੱਕ ਸਮਾਰਟਫੋਨ, ਇੱਕ ਹੈੱਡਫੋਨ, ਡਾਟਾ ਕੇਬਲ ਬਰਾਮਦ ਹੋਈ, ਜਦੋਂ ਕਿ ਕਮਲਪ੍ਰੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਕੰਗ ਜੋ NDPS ਐਕਟ ਦੇ ਤਹਿਤ ਇੱਥੇ ਬੰਦ ਹੈ ਕੋਲੋਂ ਇੱਕ ਕੀਪੈਡ ਵਾਲਾ ਫੋਨ, SIM ਕਾਰਡ ਬਰਾਮਦ ਹੋਇਆ। ਇਸ ਤੋਂ ਇਲਾਵਾ ਬੈਰਕਾਂ ਦੀ ਤਲਾਸ਼ੀ ਲੈਣ ਤੇ ਹੋਰ ਵੀ ਫੋਨ ਬਰਾਮਦ ਹੋਏ ਹਨ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਦੀ ਜਾਂਚ ਕਰਮਵਾਰ ASI ਗੁਰਮੇਜ ਸਿੰਘ ਅਤੇ ASI ਰਣਜੀਤ ਸਿੰਘ ਨੂੰ ਸੌਂਪੀ ਗਈ ਹੈ। ਹਾਈ ਕੋਰਟ ਨੇ ਵਿਵਾਦਿਤ ਫਿਲਮ ਆਦਿਪੁਰਸ਼ ਦੇ ਫਿਲਮ ਸਰਟੀਫਿਕੇਟ ਨੂੰ ਰੱਦ ਕਰਨ ਦੀ ਅਪੀਲ ਵਾਲੀ ਜਨਹਿਤ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸੇ ਪੜ੍ਹਨਯੋਗ ਸਮੱਗਰੀ ਦਾ ਸਿਨੇਮਾਈ ਪ੍ਰਦਰਸ਼ਨ ਉਸ ਦੀ ਸਟੀਕ ਕਿਸਮ ਦਾ ਨਹੀਂ ਹੋ ਸਕਦਾ। ਰਮਾਇਣ ਤੋਂ ਪ੍ਰੇਰਿਤ ਆਦਿਪੁਰਸ਼ ਦੀ ਉਸਦੇ ਡਾਇਲੋਗਾਂ ਅਤੇ ਬੋਲਚਾਲ ਦੀ ਭਾਸ਼ਾ ਦੇ ਪ੍ਰਯੋਗ ਲਈ ਆਲੋਚਨਾ ਹੋ ਰਹੀ ਹੈ। ਜਸਟਿਸ SK ਕੋਲ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੀ ਬੈਂਚ ਨੇ ਕਿਹਾ ਕਿ ਫਿਲਮ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲਿਆ ਹੈ ਅਤੇ ਇਸ ਅਦਾਲਤ ਲਈ ਇਸ ਵਿੱਚ ਦਖਲਅੰਦਾਜ਼ੀ ਕਰਨਾ ਜਾਇਜ਼ ਨਹੀਂ ਹੋਵੇਗਾ। ਸ਼ਿਖਰਲੀ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਤੇ ਅਦਾਲਤਾਂ ਨੂੰ ਸੁਣਵਾਈ ਨਹੀਂ ਕਰਨੀ ਚਾਹੀਦੀ। ਬੈਂਚ ਨੇ ਕਿਹਾ ਕਿ ਸਾਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 32 ਤਹਿਤ ਸੁਣਵਾਈ ਕਿਉਂ ਕਰਨੀ ਚਾਹੀਦੀ ਹੈ। ਹਰ ਕੋਈ ਹੁਣ ਹਰ ਗੱਲ ਤੇ ਸੰਵੇਦਨਸ਼ੀਲ ਹੋ ਜਾਂਦਾ ਹੈ। ਹਰ ਵਾਰ ਤੁਸੀਂ ਸੁਪਰੀਮ ਕੋਰਟ ਆ ਜਾਂਦੇ ਹੋ ਕਿ ਅਸੀਂ ਹਰ ਗੱਲ ਤੇ ਸੁਣਵਾਈ ਕਰੀਏ। ਫਿਲਮਾਂ ਕਿਤਾਬਾਂ ਲਈ ਇੰਨੀ ਦਿਨੀ ਸਹਿਣਸ਼ੀਲਤਾ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਸੁਪਰੀਮ ਕੋਰਟ ਵਕੀਲ ਮਮਤਾ ਰਾਣੀ ਵੱਲੋਂ ਦਾਇਰ ਅਪੀਲ ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਪਵਿੱਤਰ ਗ੍ਰੰਥਾਂ ਨੂੰ ਕਥਿਤ ਤੌਰ ਤੇ ਗਲਤ ਤਰ੍ਹਾਂ ਨਾਲ ਪੇਸ਼ ਕਰਨ ਲਈ ਫਿਲਮ ਦੇ ਸਰਟੀਫਿਕੇਟ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ। ਉਧਰ ਇਸ ਫਿਲਮ ਨਾਲ ਹੀ ਜੁੜੀ ਕੁਲਦੀਪ ਤਿਵਾਰੀ ਅਤੇ ਨਵੀਨ ਧਵਨ ਦੀਆਂ ਵੱਖ-ਵੱਖ ਅਪੀਲਾਂ ਤੇ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਦੀ ਬੈਂਚ ਨੇ ਆਦਿਪੁਰਸ਼ ਵਿਰੁੱਧ ਵੱਖੋ-ਵੱਖ ਹਾਈ ਕੋਰਟ 'ਚ ਚੱਲ ਰਹੀ ਕਾਰਵਾਈ ਤੇ ਵੀ ਰੋਕ ਲਾ ਦਿੱਤੀ। ਇਲਾਹਾਬਾਦ ਹਾਈ ਕੋਰਟ ਨੇ 30 ਜੂਨ ਨੂੰ ਫਿਲਮ ਦੇ ਨਿਰਮਾਤਾਵਾਂ ਨੂੰ 27 ਜੁਲਾਈ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਅਤੇ ਕੇਂਦਰ ਸਰਕਾਰ ਨੂੰ ਫਿਲਮ ਤੇ ਆਪਣੇ ਵਿਚਾਰ ਦੇਣ ਲਈ ਇੱਕ ਕਮੇਟੀ ਬਣਾਉਣ ਨੂੰ ਕਿਹਾ ਸੀ। ਹਾਈ ਕੋਰਟ ਨੇ ਡਾਇਰੈਕਟਰ ਓਮ ਰਾਉਤ, ਨਿਰਮਾਤਾ ਭੂਸ਼ਣ ਕੁਮਾਰ ਅਤੇ ਡਾਇਲੋਗ ਲੇਖਕ ਮਨੋਜ ਮੁੰਤੇਸ਼ਰ ਨੂੰ 27 ਜੁਲਾਈ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।